ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਐਂਡ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1799 ਚ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਉਮਰ 18 ਸਾਲ ਦੀ ਸੀ, ਆਪਣੀ ਸੱਸ ਜਿਹੜੀ ਕਿ ਆਪਣੇ ਵਕਤ ਦੀ ਬਹੁਤ ਬਹਾਦਰ ਯੋਧਾ ਔਰ ਜਿਹਨੂੰ ਅੱਜ ਅਸੀਂ ਨੀਤੀਵਾਨ ਕਹਿੰਦੇ ਹਾਂ, ਸਟੇਟਸਮੈਨ ਰਾਣੀ ਸਦਾ ਕੌਰ, ਹਾਲਾਂ ਉਹਨਾਂ ਦਾ ਹਸਬੈਂਡ ਗੁਰਬਖਸ਼ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੇ ਹੱਥੋਂ ਇੱਕ ਲੜਾਈ 'ਚ ਮਾਰਿਆ ਗਿਆ ਸੀ। ਦੋਨਾਂ ਮਿਸਲਾਂ ਦੀ ਦੁਸ਼ਮਣੀ ਸੀ ਜੀ। ਸੋ ਪਹਿਲਾ ਜਿਹੜਾ ਉਹਨੇ ਸਟੇਟਸਮੈਨਸ਼ਿਪ ਦਾ ਐਕਸ਼ਨ ਕੀਤਾ ਉਹ ਸੀ ਕਿ ਆਪਣੀ ਬੇਟੀ ਮਹਿਤਾਬ ਕੌਰ ਦਾ ਰਿਸ਼ਤਾ ਰਣਜੀਤ ਸਿੰਘ ਦੇ ਨਾਲ ਕਰ ਦਿੱਤਾ ਔਰ ਦੁਸ਼ਮਣੀ ਖਤਮ ਕਰ ਦਿੱਤੀ। ਫਿਰ ਉਹਨੇ ਹਾਲਾਂ ਰਣਜੀਤ ਸਿੰਘ ਦੀ ਉਮਰ 11 ਸਾਲ ਦੀ ਸੀ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋਈ ਔਰ ਬਹੁਤ ਜਲਦੀ ਇਹ ਵਿਆਹ ਜਿਹੜਾ ਉਹ ਕਰ ਦਿੱਤਾ ਗਿਆ ਜੀ। ਫਿਰ ਇਹ ਸਦਾ ਕੌਰ ਦਾ ਮਾਈਂਡਸੈਟ ਸੀ ਕਿ ਉਸ ਵੇਲੇ ਜਦੋਂ ਕਿ ਮਿਸਲਾਂ ਦਾ ਟਕਰਾਅ ਸੀ ਕਿ ਲਾਹੌਰ, ਬੇਸ਼ੱਕ ਲਾਹੌਰ ਉਸ ਵੇਲੇ ਭੰਗੀ ਸਰਦਾਰਾਂ ਦੇ ਕਬਜ਼ੇ ਵਿੱਚ ਸੀ। 3 ਭੰਗੀ ਸਰਦਾਰ ਲਹਿਣਾ ਸਿੰਘ, ਗੁੱਜਰ ਸਿੰਘ ਤੇ ਸੋਭਾ ਸਿੰਘ ਜੀ, ਔਰ ਉਹਨਾਂ ਕੋਲ ਪਿਛਲੇ 30 ਸਾਲ ਤੋਂ ਸੀ। ਪਰ ਇਹ ਸਦਾ ਕੌਰ ਦੀ ਸਟ੍ਰੈਟਜੀ ਸੀ ਕਿ ਅੱਜ ਦੇ ਦਿਨ ਰਣਜੀਤ ਸਿੰਘ ਨੇ ਜਿਹੜਾ ਹੈ ਉਹ ਲਾਹੌਰ ਦੇ ਉੱਤੇ, ਲਾਹੌਰ ਕਿਲੇ ਦੇ ਉੱਤੇ ਉਹਨਾਂ ਦਾ ਕਬਜ਼ਾ ਹੋਇਆ। ਹਾਲਾਂਕਿ ਇੱਕ ਲੰਬੀ ਦਾਸਤਾਨ ਹੈ ਕਿ ਉਹਦੇ 'ਚ ਲਾਹੌਰ ਦੇ ਸ਼ਹਿਰੀਆਂ ਨੇ ਕੀ ਰੋਲ ਅਦਾ ਕੀਤਾ, ਜਾਂ ਭੰਗੀ ਸਰਦਾਰਾਂ ਦੀ ਮਿਸਮੈਨੇਜਮੈਂਟ ਸੀ ਜਾਂ ਦੂਸਰੇ ਪਾਸਿਓਂ ਇੰਟਰੀਗ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 18-19 ਸਾਲ ਦਾ ਰਣਜੀਤ ਸਿੰਘ ਜਿਹੜਾ ਹੈ ਉਹ ਲਾਹੌਰ ਦਾ ਜਿਹੜਾ ਉਹ ਹਾਕਮ ਬਣਦਾ ਹੈ। ਕੁਛ ਦੇਰ ਬਾਅਦ ਉਹਨੇ ਮਹਾਰਾਜਗੀ ਦਾ ਲਿਆ, ਫਿਰ ਹੌਲੀ ਉਸ ਨੇ ਬਾਕੀ ਮਿਸਲਾਂ ਦੇ ਇਲਾਕੇ ਵੀ ਆਪਣੇ 'ਚ ਮਿਲਾਏ ਔਰ ਫਿਰ ਜਿਵੇਂ ਅਸੀਂ 29 ਜੂਨ ਨੂੰ ਇਹ ਮੈਂਸ਼ਨ ਕੀਤਾ ਸੀ ਕਿ ਕਿਵੇਂ ਫਿਰ ਸ਼ਾਹ ਮੁਹੰਮਦ ਦੇ ਉਹ ਸ਼ਬਦ ਕੇ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ ਜੀ। 1866 ਚ ਕੂਕਾ 1856 ਦੇ ਵਿੱਚ ਮਹਾਰਾਜ ਸਿੰਘ ਜਿਹੜੇ ਨੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਕਬਜ਼ੇ ਦੇ ਖਿਲਾਫ ਬਗਾਵਤ ਦਾ ਬੈਨਰ ਚੁੱਕਿਆ, ਉਹਨਾਂ ਨੂੰ ਸ਼ਾਮ 84 ਹੁਸ਼ਿਆਰਪੁਰ ਜ਼ਿਲ੍ਹੇ 'ਚ ਮੁਖਬਰਾਂ ਨੇ ਫੜਵਾ ਦਿੱਤਾ। ਮੁਖਬਰ ਨੇ ਉਹਨਾਂ ਦੇ ਨਾਲ ਜਿਹੜਾ ਫਿਰ ਉਹਨਾਂ ਨੂੰ ਕੁਛ ਦੇਰ ਜਲੰਧਰ ਰੱਖਿਆ, ਫਿਰ ਕਲਕੱਤੇ ਲੈ ਗਏ ਤੇ ਉੱਥੋਂ ਸਿੰਗਾਪੁਰ ਭੇਜ ਦਿੱਤਾ ਕਿਉਂਕਿ ਉਹ ਬਹੁਤ ਪੋਪੂਲਰ ਸਨ। ਉੱਥੇ ਉਹਨਾਂ ਨੂੰ ਇੱਕ ਹਨੇਰੀ ਕੋਠੜੀ 'ਚ ਰੱਖਿਆ ਗਿਆ ਔਰ ਅੱਜ ਦੇ ਦਿਨ ਉਹਨਾਂ ਦੀ ਮੌਤ ਹੋਈ। ਮੈਂ ਦੇਖ ਰਿਹਾ ਸੀ ਪਿਛਲੇ ਦਿਨਾਂ 'ਚ ਸਿੰਗਾਪੁਰ 'ਚ ਉਹਨਾਂ ਦੀ ਯਾਦ 'ਚ ਇਤਿਹਾਸਕ ਗੁਰਦੁਆਰੇ, ਤੇ ਪਿਛਲੇ ਦਿਨਾਂ 'ਚ ਉਹਨਾਂ ਨੇ ਉੱਥੇ ਕਈ ਹਫ਼ਤੇ ਇੱਕ ਐਗਜ਼ੀਬਿਸ਼ਨ ਲਾਈ ਜਿਹਦੇ 'ਚ ਉਹਨਾਂ ਦੀਆਂ ਜਿਹੜੀਆਂ ਕੁਛ ਨਿੱਜੀ ਵਸਤੂਆਂ ਉਹਨਾਂ ਦੇ ਪਰਿਵਾਰਕ ਹਲਕਿਆਂ ਜਾਂ ਜਿਹੜੇ ਵੀ ਇਲਾਕੇ 'ਚ ਉਹਨੇ ਉਹ ਸਨ ਉਹਨਾਂ ਨੂੰ ਲਿਆ ਕੇ ਜਿਹੜਾ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। 1925 ਦੇ ਵਿੱਚ ਜਿਹੜਾ SGPC ਨੇ ਗੁਰਦੁਆਰਿਆਂ ਦਾ ਕੰਟਰੋਲ ਜਿਹੜਾ ਉਹ ਲੈ ਲਿਆ, ਗੁਰਦੁਆਰਾ ਐਕਟ ਬਣ ਗਿਆ। 1988 ਚ ਸੁਰਜੀਤ ਬਰਨਾਲਾ ਜਿਹਨੇ ਪੰਥ ਨਾਲ ਬਾਰ-ਬਾਰ ਧਰੋਹ ਕਮਾਇਆ, ਪਰ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਉਹਨਾਂ ਦੇ ਪਿੱਛੇ ਕੰਮ ਕਰਨ ਵਾਲੇ ਲੋਕ ਜਦੋਂ ਮਰਜ਼ੀ ਕਿਸੇ ਨੂੰ ਬੁਲਾ ਲੈਂਦੇ ਨੇ, ਕਦੇ ਮੁਆਫ ਕਰ ਦਿੰਦੇ ਨੇ, ਕਦੇ ਕੋਈ ਹੋਰ ਕਰ ਦਿੰਦੇ ਨੇ। ਸੋ ਅੱਜ ਦੇ ਦਿਨ ਉਹ ਅਕਾਲ ਤਖਤ ਤੇ ਪੇਸ਼ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ ਜੋਨ ਆਫ ਆਰਕ ਜਿਹੜੀ ਕਿ ਫਰਾਂਸ ਦੇ ਕਿਸਾਨਾਂ ਦੀ ਕੁੜੀ ਸੀ, ਅੰਗਰੇਜ਼ਾਂ ਨੂੰ ਜਿਹਨੇ ਵਕਤ ਪਾਇਆ ਹੋਇਆ ਸੀ, ਉਹਨੂੰ ਜਿਉਂਦਾ ਹੀ ਇਹ ਕਹਿ ਕੇ ਵਿੱਚ ਸਟੇਕ ਤੇ ਸਾੜ ਦਿੱਤਾ ਸੀ, ਪਰ ਫਿਰ ਉਹਨਾਂ ਨੇ ਉਹਨੂੰ ਐਕਵਿਟ ਕਰਤਾ ਕਿ ਨਹੀਂ ਉਹਦਾ ਕਸੂਰ ਨਹੀਂ ਸੀ, ਇਹ ਗਲਤੀ ਦੇ ਨਾਲ ਇਹ ਜਿਹੜਾ ਐਗਜ਼ੀਕਿਊਸ਼ਨ ਹੋਈ ਜੀ। ਚਾਕਲੇਟ ਚੰਗਾ ਲੱਗਦਾ ਚਾਕਲੇਟ, ਆਈ ਲਵ ਇਟ। ਇਹ 1550 ਚ ਚਾਕਲੇਟ ਇੰਟਰੋਡਿਊਸ ਹੋਇਆ। 1550 ਤੋਂ ਹੁਣ ਦੇਖ ਲਓ ਕਿੰਨੇ ਸਾਲ ਹੋ ਗਏ, 450 ਸਾਲ ਹੋ ਗਏ। ਜੇ 1550 ਤੋਂ ਪਹਿਲਾਂ ਹੁੰਦੇ ਤਾਂ ਚਾਕਲੇਟ ਨਹੀਂ ਸੀ ਮਿਲਣੀ ਜੀ। 1753 ਚ ਇੰਗਲਿਸ਼ ਪਾਰਲੀਮੈਂਟ ਨੇ ਜੂਇਸ਼ ਇੰਗਲਿਸ਼ ਨੂੰ ਪਹਿਲੀ ਵਾਰ ਸਿਟੀਜ਼ਨਸ਼ਿਪ ਗ੍ਰਾਂਟ ਕੀਤੀ। 1846 ਚ ਅਮਰੀਕਾ ਨੇ ਕੈਲੀਫੋਰਨੀਆ ਨੂੰ ਅਮਰੀਕਾ ਦਾ ਹਿੱਸਾ ਬਣਾਇਆ। ਸੋ 1846 ਤੱਕ ਕੈਲੀਫੋਰਨੀਆ ਮੈਕਸੀਕੋ ਦੀ ਸਟੇਟ ਸੀ। 1862 ਦੇ ਵਿੱਚ ਲੈਂਡ ਗ੍ਰਾਂਟ ਐਕਟ ਬਣਿਆ ਜਿਹਦੇ ਥੱਲੇ ਇਹ ਫੈਸਲਾ ਹੋਇਆ ਕਿ ਜਿਹੜੇ ਸਟੇਟ ਦੇ ਕਾਲਜਿਸ ਨੇ, ਜਿਵੇਂ ਨਿਊਯਾਰਕ ਹੈ ਜਾਂ ਨਿਊ ਜਰਸੀ ਹੈ, ਉਹਨਾਂ ਨੂੰ ਫੈਡਰਲ ਗਵਰਨਮੈਂਟ ਜਿਹੜੀ ਉਹ ਲੈਂਡ ਦੇਗੀ ਜਿਹੜੇ ਸਟੇਟ ਕਾਲਜਿਸ ਨੇ ਜੀ। 1891 ਦੇ ਵਿੱਚ ਪਹਿਲੀ ਵਾਰ ਟਰੈਵਲਰ ਚੈੱਕ ਇਹ ਪੇਟੈਂਟ ਹੋਏ। US ਨੇ 1898 ਚ ਹਵਾਈ ਦੇ ਉੱਤੇ ਆਪਣਾ ਕਬਜ਼ਾ ਜਮਾ ਲਿਆ। 1941 ਚ ਨਾਜ਼ੀਆਂ ਨੇ 500 ਯਹੂਦੀਆਂ ਨੂੰ ਲਿਥੁਆਨੀਆ ਦੇ ਵਿੱਚ ਮੌਤ ਦੇ ਘਾਟ ਉਤਾਰਿਆ। 1981 ਚ ਅਮਰੀਕਨ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਬਣੀ ਸੈਂਡਰਾ ਡੇ ਓ ਕੌਨਰ। 2000 ਦੇ ਵਿੱਚ ਐਮਾਜ਼ੋਨ ਨੇ ਹੈਰੀ ਪੋਟਰ ਦੀਆਂ ਮਿਲੀਅਨਸ ਕਾਪੀਆਂ ਜਿਹੜੀਆਂ ਸੀ ਉਹ ਵੇਚ ਲਈਆਂ ਸੀ
ਤੇ 2014 ਚ ਭਾਰਤੀ ਸੁਪਰੀਮ ਕੋਰਟ ਨੇ ਜਿਹੜੀਆਂ ਸ਼ਰੀਅਤ ਅਦਾਲਤਾਂ ਨੇ ਇਹਨਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਰਾਜਸਥਾਨ ਦੇ ਗਵਰਨਰ ਕਲਿਆਣ ਸਿੰਘ ਨੇ ਕਿਹਾ ਹੈ ਕਿ ਭਾਰਤੀ ਨੈਸ਼ਨਲ ਐਂਥਮ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ, ਦੇਖੋ ਗੱਲ ਇਹ ਹੈ ਕਿ ਵੀ ਹੁਣ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆਈਆਂ ਹੋਈਆਂ, ਉਹ ਟੋਪੀ ਉੱਤੇ ਉਛਾਲ ਦੇਣ, ਥੱਲੇ ਸੁੱਟ ਦੇਣ, ਉਹਦੇ ਨਾਲ ਖੇਡਣ, ਸਿਰ ਤੇ ਪਾ ਲੈਣ, ਬਾਅਦ ਚ ਟੋਪੀਆਂ ਵਾਲਾ ਲੈ ਜਾਏਗਾ ਇਕੱਠਾ ਕਰਕੇ, ਆਪਣੀ ਸੁੱਟੇਗਾ, ਬਾਂਦਰ ਵੀ ਸੁੱਟ ਦੇਣਗੇ, ਇਕੱਠੀਆਂ ਕਰ ਲੈਗਾ ਜੀ। ਹੁਣ ਇਹ ਉਹੀ ਕਲਿਆਣ ਸਿੰਘ ਹੈ ਜਿਹਦੇ ਯੂਪੀ ਦਾ ਮੁੱਖ ਮੰਤਰੀ ਹੁੰਦਿਆਂ ਬਾਬਰੀ ਮਸਜਿਦ ਢਾਈ ਗਈ ਸੀ। ਇਹਨੂੰ ਬੀਜੇਪੀ ਨੂੰ ਛੱਡ ਗਿਆ ਸੀ, ਫਿਰ ਆ ਗਿਆ। ਹੁਣ ਜਦੋਂ ਇਹਨਾਂ ਦੀ ਪਾਵਰ ਇਹਨਾਂ ਦੇ ਹੱਥ ਚ ਆਈ ਹੈ ਤੇ ਇਹਨਾਂ ਨੇ ਆਪਣੇ ਗਵਰਨਰ ਬਣਾਏ ਨੇ ਵੀ ਚੱਲ ਸਿਆਸਤ ਤੋਂ ਬਾਹਰ ਤੇ ਗਵਰਨਰ ਬਣ ਜਾਏ। ਇਹ ਹੁਣ ਰਾਜਸਥਾਨ ਦੇ ਵਿੱਚ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ, ਉੱਥੇ ਜਿਹੜਾ ਯੂਨੀਵਰਸਿਟੀ ਦੀ ਕਨਵੋਕੇਸ਼ਨ 'ਚ ਹੈ, ਪਹਿਲਾਂ ਤਾਂ ਉਹਨਾਂ ਸਾਰਿਆਂ ਦੇ ਜਿਹੜੇ ਯੂਨੀਵਰਸਿਟੀ ਦੀ ਕਨਵੋਕੇਸ਼ਨ ਦੇ ਡਰੈਸ ਹੁੰਦੇ ਨੇ ਉਹ ਲੁਹਾ ਕੇ ਤੇ ਸਭ ਦੇ ਸਾੜੀਆਂ ਪਵਾਤੀਆਂ, ਕੁੜੀਆਂ ਦੇ, ਬੰਦਿਆਂ ਮੁੰਡਿਆਂ ਦੇ ਕੁੜਤੇ ਪਜਾਮੇ। ਹੁਣ ਜ਼ਾਹਰ ਹੈ ਕਿ ਮੁਸਲਮਾਨ ਕੁੜੀ ਵੀ, ਸਿੱਖ ਕੁੜੀ ਵੀ, ਈਸਾਈ ਤਾਂ ਚਲੋ ਹੈ, ਉਹਨਾਂ ਦਾ ਕੀ ਪਹਿਰਾਵਾ ਹੈ ਕੀ ਨਹੀਂ ਹੈ, ਉਹ ਸਭ ਨੂੰ ਸਾੜੀਆਂ ਪਵਾਤੀਆਂ। ਹੁਣ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਜੀ ਕਿ ਇਹ ਜਿਹੜਾ ਅੰਗਰੇਜ਼ਾਂ ਦਾ ਇਹ ਪਹਿਰਾਵਾ, ਗਾਊਨ, ਫਲਾਣਾ, ਬ੍ਰਿਟਿਸ਼ਰ, ਉਹ ਭਾਈ ਫਰਕ ਕੀ ਪਿਆ? ਇੱਕ ਗੁਲਾਮੀ ਚੋਂ ਕੱਢ ਕੇ ਤੁਸੀਂ ਹੁਣ ਦੂਜਿਆਂ ਨੂੰ ਹਿੰਦੂਤਵਾਦੀ ਗੁਲਾਮੀ ਦੇ ਰਹੇ। ਫਿਰ ਇਹ ਉਹੀ ਕਲਿਆਣ ਸਿੰਘ ਹੈ ਜਿਹਨੇ ਪਿਛਲੇ ਦਿਨਾਂ 'ਚ ਬਿਆਨ ਦਿੱਤਾ ਸੀ ਕਿ ਜੀ ਅਕਬਰ ਗ੍ਰੇਟ ਨਹੀਂ ਹੈ, ਉਹਨੂੰ ਗ੍ਰੇਟ ਅਕਬਰ ਨਹੀਂ ਕਹਿਣਾ ਚਾਹੀਦਾ, ਗ੍ਰੇਟ ਰਾਣਾ ਪ੍ਰਤਾਪ ਹੈ। ਜੀ। ਰਾਣਾ ਪ੍ਰਤਾਪ ਜਾਂ ਸ਼ਿਵਾ ਜੀ ਠੀਕ ਹੈ, ਉਹਨਾਂ ਦੀ ਇੱਕ ਆਪਣੀਆਂ ਬਹਾਦਰੀ ਦੀਆਂ ਗਾਥਾਵਾਂ ਨੇ। ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜਾਂ ਸਿੱਖ ਇਤਿਹਾਸ ਦੇ ਹੀਰੋ ਨਜ਼ਰ ਨਹੀਂ ਆਉਂਦੇ ਸਾਰੇ ਇਹਨਾਂ 3 ਸਦੀਆਂ ਦੇ? ਔਰ ਅਕਬਰ ਜੇ ਗ੍ਰੇਟ ਸੀ ਤੇ ਜੇ ਹੁਣ ਇਹਨੇ ਤਾਂ ਆਪ ਬਾਬਰੀ ਮਸਜਿਦ ਢਾਈ, ਤੇ ਅਕਬਰ ਦੇ ਜ਼ਮਾਨੇ 'ਚ ਜੇ ਅਕਬਰ ਨੇ ਰਾਜਪੂਤ ਔਰਤਾਂ ਆਪਣੇ ਹਰਮ 'ਚ ਵੀ ਰੱਖੀਆਂ ਤੇ ਉਹਨਾਂ ਨੂੰ ਉਹ ਹੱਕ ਸੀ ਕਿ ਉਹਦੇ ਵਿੱਚ ਰਹਿੰਦਿਆਂ ਵੀ ਉਹ ਆਪਣੇ ਜਿਹੜੇ ਹਿੰਦੂ ਪੂਜਾ ਦੇ ਰਾਈਟ ਨੇ ਉਹ ਓਨ ਕਰਦੀਆਂ ਸੀ ਜੀ। ਉਸ ਨੇ ਕੋਈ ਮਸੀਤਾਂ ਨਹੀਂ ਢਾਈਆਂ ਹੈ। ਸੋ ਅਕਬਰ ਤਾਂ ਇਸ ਕਰਕੇ ਗ੍ਰੇਟ ਮੰਨਿਆ ਜਾਂਦਾ ਹੈ ਕਿ 40-50 ਸਾਲ ਦੇ ਉਹਦੇ ਰਾਜ ਦੇ ਦੌਰਾਨ ਪ੍ਰੋਸਪੈਰਿਟੀ ਵੀ ਆਈ ਔਰ ਜਿਹੜੇ ਦੂਸਰੇ ਧਰਮਾਂ ਨੂੰ ਬਰਾਬਰ ਦੇ ਹੱਕ ਮਿਲੇ। ਲੇਕਿਨ ਤੁਹਾਡਾ ਆਪਣਾ ਹਾਲ ਕੀ ਹੈ? ਜਿਨ੍ਹਾਂ ਨੂੰ ਤੁਸੀਂ ਹੀਰੋ ਬਣਾ ਰਹੇ ਹੋ, ਤੁਸੀਂ ਆਪਣੀ ਪਹਿਲਾਂ ਕਰਤੂਤ ਦੱਸੋ। ਫਿਰ ਉਹ ਇਹ ਕਹਿੰਦਾ ਹੈ ਕਿ ਜੀ ਕੁਈਨ ਵਿਕਟੋਰੀਆ ਇਹ ਗ੍ਰੇਟ ਨਹੀਂ ਹੈ, ਲక్ష్ਮੀ ਬਾਈ ਗ੍ਰੇਟ ਹੈ। ਉਹ ਮਹਾਰਾਣੀ ਜੰਦਾ, ਸਾਰਾ ਸਾਡਾ ਇਤਿਹਾਸ, ਸਦਾ ਕੌਰ ਦੀ ਗੱਲ ਹੁਣੇ ਅਸੀਂ ਕੀਤੀ ਹੈ। ਸੋ ਇਹਨਾਂ ਨੇ ਇੱਕ ਆਪਣਾ ਇਤਿਹਾਸ ਹੁਣ ਨਵਾਂ ਲਿਖਣਾ ਸ਼ੁਰੂ ਕੀਤਾ ਹੋਇਆ ਤੇ ਉਹਦੇ ਥੱਲੇ ਜਿਹੜਾ ਸਾਰਾ 1000 ਸਾਲ ਦੀ ਗੁਲਾਮੀ ਇਹਨਾਂ ਨੂੰ ਚੁੱਭਦੀ ਹੈ। ਤੇ ਹੁਣ ਇਹ ਗੱਲ ਇਹ ਨਹੀਂ ਹੈ ਕਿ ਵੀ ਇਹਨਾਂ ਨੂੰ ਇਹ ਪਤਾ ਨਹੀਂ ਹੈ ਵੀ ਜਿਹੜਾ ਜਨਗਣ ਮਨ ਹੈ 1911 ਦੇ ਵਿੱਚ ਜਦੋਂ ਕਿ ਉਹ ਪ੍ਰਿੰਸ ਨੇ ਆਣਾ ਸੀ, ਕਿੰਗ ਨੇ ਦਿੱਲੀ 'ਚ, ਉਦੋਂ ਟੈਗੋਰ ਨੇ ਲਿਖਿਆ ਸੀ। ਉਹ ਤਾਂ ਕਹਿ ਰਿਹਾ ਕਿ ਜਨਗਣ ਮਨ ਅਧਿਨਾਇਕ ਜੈ ਹੈ ਭਾਰਤ ਭਾਗਯ ਵਿਧਾਤਾ, ਕਿ ਇਹ ਅਧਿਨਾਇਕ ਤੂੰ, ਉਹਦਾ ਮਾਲਕ ਤੂੰ, ਭਾਰਤ ਦੀ ਕਿਸਮਤ ਘੜਨ ਵਾਲਾ। ਉਹ ਤਾਂ ਉਹਦੇ ਗੁਣ ਗਾਇਨ ਕਰ ਰਹੇ ਸੀ। ਸੋ ਜਿਨ੍ਹਾਂ ਨੇ ਹੁਣ ਇਹ ਹੈ ਕਿ ਵੀ ਇਹਨਾਂ ਨੂੰ ਇਹ ਲੱਗਦਾ ਹੈ ਕਿ ਇਹਦੇ 'ਚ ਭਾਰਤ ਮਾਤਾ ਦੀ ਵੰਦਨਾ ਕਿਉਂ ਨਹੀਂ ਕੀਤੀ ਹੋਈ ਜੀ। ਔਰ ਉਹ ਇਹਨਾਂ ਨੇ ਅਲਟੀਮੇਟਲੀ ਜੇ ਇਹਨਾਂ ਦਾ ਵਸ ਚੱਲੇਗਾ ਤੇ ਇਹਨਾਂ ਨੇ ਉਹ ਜਿਹੜਾ ਵੰਦੇ ਮਾਤਰਮ ਇਹ ਇਹਨਾਂ ਨੇ ਨੈਸ਼ਨਲ ਐਂਥਮ ਬਣਾਉਣਾ। ਸੋ ਕਹਿ ਰਿਹਾ ਜੀ ਇਹ ਅਧਿਨਾਇਕ ਦੀ ਥਾਂ ਤੇ ਮੰਗਲਦਾਇਕ ਬਣਾ ਦਿਓ। ਉਹ ਇੱਕ ਦੀ ਰਚਨਾ ਹੈ ਜਾਂ ਉਹਨੂੰ ਰਿਜੈਕਟ ਕਰੋ। ਤੇ ਜਦੋਂ ਬਣਾਇਆ ਸੀ ਟੈਗੋਰ ਦਾ ਜਨਗਣ ਮਨ ਉਦੋਂ ਵੀ ਪਤਾ ਸੀ ਕਿ ਵੀ ਇਹਨੇ ਕੀ ਕਿਹਾ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪਾਸੇ ਆਪ ਕਿਉਂ ਜੇ ਕ੍ਰਿਮੀਨਲ ਨੇ ਜੋ ਮੱਧ ਪ੍ਰਦੇਸ਼ ਚੋਂ ਸਾਹਮਣੇ ਆਇਆ ਔਰ ਇਹ ਕਿਸ ਕਿਸਮ ਦੀਆਂ ਸਿੱਖਿਆਵਾਂ ਦੇ ਰਹੇ ਨੇ ਔਰ ਇਤਿਹਾਸ ਨੂੰ ਪੁੱਠਾ ਗੇੜਾ ਦੇ ਰਹੇ ਨੇ। ਸੋ ਇਸ ਤੋਂ ਵੱਧ ਕੇ ਇਸ ਕਿਸਮ ਦੀਆਂ ਗੱਲਾਂ ਦੀ ਕੋਈ ਅਹਿਮੀਅਤ ਨਹੀਂ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦਾ 10ਵਾਂ ਸ਼ਲੋਕ ਚੁਣਿਆ ਜੀ। ਔਰ ਇਹ ਸ਼ਲੋਕ ਹੈ, ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖੀ ਜੈਨ। ਸਰਣ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖੀ ਜੈਨੰ ਨਾਨਕ ਜਹ ਸੁਪਰਸੰਨ ਸਾਧ ਮਾਧਵੈ। ਜੀ। ਨਹਿ ਬਿਲੰਬ ਧਰਮੰ, ਗੁਰੂ ਸਾਹਿਬ ਫਰਮਾਉਂਦੇ ਨੇ ਕਿ ਚੰਗਾ ਕੰਮ ਕਰਨ ਲੱਗੇ, ਰਾਈਟੀਅਸਨੈਸ ਦੇ ਰਸਤੇ ਤੇ ਤੁਰਨ ਲੱਗੇ, ਬਿਲੰਬ ਹੁੰਦਾ ਦੇਰੀ, ਕਦੇ ਦੇਰੀ ਨਾ ਕਰੋ। ਜਦੋਂ ਕੋਈ ਚੰਗਾ ਕੰਮ ਦਾ ਤੁਹਾਨੂੰ ਮੌਕਾ ਮਿਲਦਾ ਹੈ ਤੇ ਉਸ ਨੂੰ ਚਾਅ ਦੇ ਨਾਲ ਕਰੋ। ਬਿਲੰਬ ਪਾਪੰ, ਜਦੋਂ ਤੁਹਾਡਾ ਪਾਪ ਕਰਨ ਨੂੰ ਜੀ ਕਰੇ, ਜਦੋਂ ਕੋਈ ਗੁਨਾਹ ਵੱਲ ਤੁਸੀਂ ਜਾਂਦੇ ਹੋ,
ਤੇ ਫਿਰ ਉਹਨੂੰ ਡਿਲੇ ਕਰੋ, ਮਨ ਨੂੰ ਕਹੋ ਵੀ ਨਹੀਂ ਇਹ ਠੀਕ ਨਹੀਂ ਹੈ, ਔਰ ਸ਼ਾਇਦ ਮਨ ਮੰਨ ਜਾਏ ਤੇ ਤੁਸੀਂ ਉਸ ਤੋਂ ਹਟ ਜਾਓ। ਸੋ ਚੰਗਾ ਕੰਮ ਕਰਨ ਲੱਗੇ ਨਹਿ ਬਿਲੰਬ ਧਰਮੰ, ਧਰਮ ਦਾ ਕੰਮ ਰਾਈਟਸਨੈਸ ਕਰਨ ਲੱਗੇ ਦੇਰੀ ਨਾ ਕਰੋ। ਬਿਲੰਬ ਪਾਪੰ, ਪਾਪ ਕਰਨ ਲੱਗੇ ਜਿਹੜਾ ਉਸ ਨੂੰ ਪਿੱਛੇ ਸੁੱਟੋ। ਦ੍ਰਿੜੰਤ ਨਾਮੰ, ਕਿ ਨਾਮ ਰੱਬ ਦੇ ਨਾਂ ਦੀ ਯਾਦ ਨੂੰ ਆਪਣੇ ਆਪ ਦੇ ਵਿੱਚ ਦ੍ਰਿੜ ਕਰੋ, ਹਮੇਸ਼ਾ ਆਪਣੇ ਮਨ 'ਚ ਵਸਾਓ। ਤਜੰਤ ਲੋਭੰ, ਗਰੀਡ ਲੋਭ ਨੂੰ ਛੱਡੋ। ਸਰਣ ਸੰਤੰ, ਰੱਬ ਦੇ ਪਿਆਰਿਆਂ ਦੀ ਸ਼ਰਨ ਦੇ ਵਿੱਚ ਜਾਂ ਉਹਨਾਂ ਦੇ ਸਾਥ ਦੇ ਵਿੱਚ ਰਹੋ। ਕਿਲਬਿਖ ਨਾਸੰ, ਕਿਉਂਕਿ ਜਦੋਂ ਤੁਸੀਂ ਚੰਗੇ ਲੋਕਾਂ 'ਚ ਸਤ ਸੰਗਤ ਦੇ ਵਿੱਚ ਰਹਿੰਦੇ ਹੋ, ਜਦੋਂ ਸੰਤੰ ਸ਼ਰਣੰਗ ਹੈ, ਕੋਈ ਚੋਲੇ ਵਾਲੇ ਸੰਤ ਦੀ ਗੱਲ ਨਹੀਂ ਹੈ ਜੀ, ਇਹ ਸਾਧ ਸੰਗਤ ਦੀ ਗੱਲ ਹੈ। ਔਰ ਸਾਧ ਸੰਗਤ ਉਹੀ ਹੈ ਕਿ ਸਤ ਸੰਗਤ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕ ਰੱਬ ਦੇ ਨਾਂ ਦੀ ਗੱਲ ਹੁੰਦੀ ਹੈ। ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਤਸੰਗ ਹੈ। ਜਾਂ ਜਦੋਂ ਤੁਸੀਂ ਕਿਸੇ ਦੇ ਨਾਲ ਵੀ ਮਿਲਦੇ ਹੋ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਦੋ ਸਿੱਖ ਮਿਲਦੇ ਨੇ ਉਹ ਸਤ ਸੰਗਤ ਹੈ। 5 ਮਿੰਟ ਤਾਂ ਸਮਝੋ ਰੱਬ ਮਿਲ ਗਿਆ। ਸਰਣ ਸੰਤੰ ਕਿਲਬਿਖ ਨਾਸੰ, ਕਿਲਬਿਖ ਵੀ ਨੈਗੇਟਿਵਿਟੀ ਪਾਪ ਉਹ ਤੁਹਾਡੇ ਤੋਂ ਦੌੜਦੇ ਨੇ ਜੀ। ਪ੍ਰਾਪਤੰ ਧਰਮ ਲਖੀ ਜਨ, ਕਿ ਜਿਹੜਾ ਧਰਮ ਦਾ ਲਕਸ਼ ਹੈ ਉਹ ਪ੍ਰਾਪਤ ਹੁੰਦਾ ਹੈ। ਨਾਨਕ ਜਹ ਸੋ ਪ੍ਰਸੰਨ ਮਾਧਵੈ, ਔਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਵੀ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਕਿ ਮਾਧਵ ਨਿਰੰਕਾਰ ਦੀਆਂ ਖੁਸ਼ੀਆਂ ਹੋਣ, ਨਿਰੰਕਾਰ ਦੀ ਬਖਸ਼ਿਸ਼ ਹੋਏ, ਫਿਰ ਤੁਹਾਨੂੰ ਚੰਗੇ ਲੋਕਾਂ ਦਾ ਸਾਥ ਮਿਲਦਾ ਹੈ, ਤੁਸੀਂ ਨਾਮ ਦ੍ਰਿੜ ਕਰਦੇ ਹੋ, ਤੁਹਾਡਾ ਲੋਭ ਤੋਂ ਛੁਟਕਾਰਾ ਹੁੰਦਾ ਹੈ, ਚੰਗੇ ਕੰਮਾਂ ਵੱਲ ਤੁਹਾਡਾ ਚਾਅ ਹੁੰਦਾ ਹੈ, ਔਰ ਬੁਰੇ ਕੰਮਾਂ ਤੋਂ ਤੁਸੀਂ ਪਰਹੇਜ਼ਗਾਰ ਹੁੰਦੇ ਹੋ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਣਾਮ ਸੁਣਾ ਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।